ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਤੇ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੀ 4082722500 ਇਹਨਾਂ ਦਾ ਫੋਨ ਨੰਬਰ ਹੈ। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਾ ਸਕਦੇ ਹੋ। ਗੁਰਦੀਪ ਸਿੰਘ ਵਿਰਦੀ ਕਲੋਵਸ ਸਤਨਾਮ ਸਿੰਘ ਸ਼ੇਰਗਿੱਲ ਸਲਮਾ ਜਰਨੈਲ ਸਿੰਘ ਲਿਨਵੁੱਡ ਸੁਰਿੰਦਰ ਸਿੰਘ ਗਿੱਲ ਸਟਾਕਟਨ ਮਨਦੀਪ ਸਿੰਘ ਸੈਣੀ ਸੈਨੋਜੇ ਜਸਵਿੰਦਰ ਸਿੰਘ ਵਿਰਕ ਹਿਊਸਟਨ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕੱਲ ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਦੀ। ਉਸਨੇ ਕੇਂਦਰ ਤੇ ਇਲਜ਼ਾਮ ਲਾਏ। ਵੈਸੇ ਇਹ ਕਲਾ ਤਾਂ ਜਿਹੜੀ ਹੈ ਜੀ, ਇਹ ਜਿਹੜੇ ਰਾਜਨੀਤੀ ਦੇ ਵਿੱਚ ਕਹੇ ਜਾਂਦੇ ਜੀ, ਜਿਨ੍ਹਾਂ ਨੇ 5 ਵਾਰੀ ਮੁੱਖ ਮੰਤਰੀ ਦਾ ਅਹੁਦਾ ਹੰਢਾਇਆ, ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਬਿਹਤਰ ਆਉਂਦੀ ਸੀਗੀ। ਹਾਂ, ਲਾਸਟ ਕੁਝ ਸਾਲਾਂ ਦੇ ਵਿੱਚ ਉਹ ਇਸ ਮਾਮਲੇ ਦੇ ਉੱਤੇ ਜ਼ਰੂਰ ਚੁੱਪ ਕਰ ਗਏ, ਨਹੀਂ ਤਾਂ ਬਹੁਤੀ ਜਿਹੜੀ ਉਹਨਾਂ ਦੀ ਮੁੱਖ ਮੰਤਰੀ ਦਾ ਅਹੁਦਾ ਜੀ ਇੱਕੋ ਗੱਲ ਦੇ ਉੱਤੇ ਟਿਕਿਆ ਰਿਹਾ। ਕੇਂਦਰ ਨੇ ਆਹ ਕੀਤਾ, ਕੇਂਦਰ ਨੇ ਉਹ ਕੀਤਾ, ਕੇਂਦਰ ਆਹ ਨਹੀਂ ਕਰਦਾ, ਕੇਂਦਰ ਉਹ ਨਹੀਂ ਕਰਦਾ। ਆਪ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਕਿਸੇ ਨੂੰ ਦੱਸਿਆ ਹੀ ਨਹੀਂ। ਇਹੋ ਜਿਹੀ ਰੱਟ ਜਿਹੜੀ ਹੈ ਜੀ ਹੁਣ ਲੱਗਦਾ ਕਿ ਜਿਹੜੇ ਕੇਂਦਰ ਦੇ ਚਹੇਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ ਵੀ ਜਿਹੜਾ ਜੀ ਉਹ ਕਰਨ ਲੱਗੇ ਆ। ਮੈਂ ਚਹੇਤੇ ਮੁੱਖ ਮੰਤਰੀ ਤਾਂ ਕਿਹਾ ਕਿ ਪ੍ਰਧਾਨ ਮੰਤਰੀ ਉਹਨਾਂ ਨੇ ਵੀ ਇੱਕ ਭਾਸ਼ਣ ਦੇ ਵਿੱਚ ਇਹ ਗੱਲ ਕਹੀ ਸੀ ਵੀ ਉਹ ਕਾਂਗਰਸੀ ਨਹੀਂ, ਉਹ ਤਾਂ ਫੌਜੀ ਨੇ। ਔਰ ਜਦੋਂ ਵੀ ਬੋਲੀ ਜਿਹੜੀ ਦੀ ਉਹ ਬੋਲੀ ਕੇਂਦਰ ਦੀ ਹੋਈ ਬੋਲੀ ਬਹੁਤੇ ਵਾਰ। ਹੁਣ ਜਿਹੜੀ ਕੱਲ ਕਾਂਗਰਸੀ ਮੁੱਖ ਮੰਤਰੀਆਂ ਦੀ ਮੀਟਿੰਗ ਚੱਲੀ, ਜਿਹੜੀ ਸੋਨੀਆ ਗਾਂਧੀ ਹੋਰਾਂ ਨੇ ਲਾਈ, ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਗੱਲ ਕਹੀ ਕਿ ਔਖੀ ਘੜੀ ਕੇਂਦਰ ਦੀ ਸਰਕਾਰ ਨੇ ਪੰਜਾਬ ਦੀ ਬਾਂਹ ਨਹੀਂ ਫੜੀ। ਔਰ ਉਹਨਾਂ ਨੇ ਇਹ ਕਿਹਾ ਕਿ ਇਸੇ ਕਰਕੇ ਕੇਂਦਰ ਦੀ ਬੇਰੁਖੀ ਕਰਕੇ ਪੰਜਾਬ ਨੂੰ ਵਿੱਤੀ ਸੰਕਟ ਜਿਹੜਾ ਜੀ ਉਹ ਝੱਲਣਾ ਪੈ ਰਿਹਾ। ਔਰ ਪੰਜਾਬ ਵਿੱਤੀ ਤੌਰ ਦੇ ਉੱਤੇ ਮੁਸ਼ਕਲ ਦੌਰ ਦੇ ਵਿੱਚੋਂ ਲੰਘ ਰਿਹਾ। ਇਕੱਲੇ ਅਪ੍ਰੈਲ ਮਹੀਨੇ ਦੇ ਵਿੱਚ ਪਏ 88% ਵਿੱਤੀ ਘਾਟੇ ਦਾ ਜ਼ਿਕਰ ਕਰਦੇ ਉਹਨਾਂ ਨੇ ਇਹ ਕਿਹਾ ਕਿ ਅਪ੍ਰੈਲ ਦੇ ਵਿੱਚ 3360 ਕਰੋੜ ਦੀ ਅਨੁਮਾਨੀ ਆਮਦਨ ਦੇ ਮੁਕਾਬਲੇ ਖਜ਼ਾਨੇ ਨੂੰ 396 ਕਰੋੜ ਰੁਪਈਆ ਜਿਹੜਾ ਜੀ ਉਹ ਮਿਲਿਆ। ਪਾਵਰਕਾਮ ਨੂੰ ਬਿਜਲੀ ਖਪਤ 30% ਘਟਣ ਕਰਕੇ ਰੋਜ਼ 30 ਕਰੋੜ ਦੇ ਮਾਲੀਏ ਦਾ ਨੁਕਸਾਨ ਜਿਹੜਾ ਜੀ ਉਹ ਝੱਲਣਾ ਪੈ ਰਿਹਾ। ਨੁਕਸਾਨ ਤਾਂ ਝੱਲਣਾ ਪੈ ਰਿਹਾ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਪਰ ਸਵਾਲ ਜਿਹੜੇ ਵੱਡੇ ਇਹ ਨੇ ਕਿ 3 ਸਾਲ ਤਾਂ ਤੁਸੀਂ ਵੀ ਪੂਰੇ ਕਰ ਹਟੇ ਹੋ। ਇਹ ਚਲੋ ਠੀਕ ਹੈ, ਮਹਾਮਾਰੀ ਦੇ ਵਿੱਚ ਲੋਕਡਾਊਨ ਤੇ ਕਰਫਿਊ ਨੇ ਮੁਸ਼ਕਲਾਂ ਜਿਹੜੀਆਂ ਜੀ ਉਹ ਖੜੀਆਂ ਕੀਤੀਆਂ, ਪਰ 3 ਸਾਲਾਂ ਦੇ ਵਿੱਚ ਰੈਵਨਿਊ ਜਨਰੇਟ ਕਰਨ ਦੇ ਵਾਸਤੇ ਤੁਸੀਂ ਕੀ ਕੁਝ ਲੱਭਿਆ? ਔਰ ਜੇ ਕਰਫਿਊ ਦੇ ਵਿੱਚ ਦੇਖਿਆ ਜਾਵੇ ਤਾਂ ਕਰਫਿਊ ਜਾਂ ਲੋਕਡਾਊਨ ਦਾ ਮਤਲਬ ਇਹ ਆ ਕਿ ਇਹਦੇ ਦੌਰਾਨ ਇਹਨਾਂ ਮੁਸ਼ਕਲਾਂ ਦੇ ਉੱਤੇ ਕਾਬੂ ਪਾਉਣ ਦੇ ਹੱਲ ਲੱਭਣੇ। ਹੱਲ ਕਿੱਥੋਂ ਲੱਭਣੇ? ਬੈਠੇ ਤਾਂ ਹਿਮਾਚਲ ਦੇ ਵਿੱਚ ਨੇ ਜੀ, ਚੰਡੀਗੜ੍ਹ ਤਾਂ ਆਉਂਦੇ ਹੀ ਨਹੀਂ। ਉਹ ਪਹਿਲਾਂ ਪੰਜਾਬ 'ਚ ਆਉਣੋਂ ਹਟੇ, ਫਿਰ ਹੁਣ ਚੰਡੀਗੜ੍ਹ ਵੀ ਆਉਣੋਂ ਜਿਹੜਾ ਜੀ ਉਹ ਹਟ ਗਏ। ਤੇ ਉੱਥੇ ਕਿਵੇਂ ਜਿਹੜੇ ਜੀ ਇਹ ਹੱਲ ਲੱਭੇ ਜਾ ਸਕਦੇ ਆ? ਕੀ ਲੱਭੇ ਗਏ ਇਹ ਜਿਹੜਾ ਜੀ 1.5 ਮਹੀਨੇ ਦੇ ਦੌਰਾਨ ਕੀ ਕੁਛ ਲੱਭਿਆ ਜੀ? ਹਾਂ, ਕੇਂਦਰ ਦੇ ਉੱਤੇ ਇੰਨਾ ਜ਼ਰੂਰ ਹੈ ਕਿ ਕੇਂਦਰ ਦੀ ਸਰਕਾਰ ਨੂੰ ਜਦੋਂ ਹੱਥ ਵੱਢ ਕੇ ਦੇ ਰਹੇ ਸੀਗੇ GST ਵਾਲੇ ਮਾਮਲੇ ਦੇ ਉੱਤੇ, ਟੋਕਾ ਟਕਾਈ ਤਾਂ ਉਦੋਂ ਬਥੇਰੀ ਲੋਕਾਂ ਨੇ ਜਿਹੜੀ ਦੀ ਉਹ ਕੀਤੀ ਸੀ। ਐਕਸਪਰਟ ਇਹ ਕਹਿੰਦੇ ਸੀਗੇ ਕਿ ਕੇਂਦਰ ਦੀ ਸਰਕਾਰ ਨੂੰ ਹੱਥ ਵੱਢ ਕੇ ਨਾ ਦਿਓ। ਮਨਪ੍ਰੀਤ ਸਿੰਘ ਬਾਦਲ ਹੋਰੀ ਉਦੋਂ ਕਹਿੰਦੇ ਸੀ ਇਹ ਤਾਂ ਬਹੁਤ ਵੱਡਾ ਰੈਵੋਲੂਸ਼ਨ ਆ ਰਿਹਾ GST ਦੇ ਰੂਪ ਦੇ ਵਿੱਚ। ਹੁਣ ਜਿਹੜੀ ਜੀ ਉਹ ਸਮਝ ਲੱਗ ਗਈ। ਸਮਝ ਉਦੋਂ ਲੱਗੀ ਜਦੋਂ ਚਿੜੀਆ ਚੁੱਗ ਗਈ ਖੇਤ। ਬਿਲਕੁਲ ਜੀ, ਇੰਨੀ ਲੰਬੀ ਕਿੱਥੇ ਸੋਚਦੇ ਨਾਲ ਲੋਕਾਂ ਨਾਲ ਇਹਨਾਂ ਨੂੰ ਕੀ ਆ। ਤੇ ਅੱਗੇ ਗੱਲ ਕਰਦੇ ਹਾਂ ਅੰਮ੍ਰਿਤਸਰ ਤੇ ਤਰਨਤਾਰਨ ਦੀ। ਇਹ ਹੌਟਸਪੌਟ ਬਣਿਆ। ਬਿਲਕੁਲ ਜੀ, ਪਿਛਲੇ ਜਿਹੜਾ ਦੀ ਉਹ 24 ਘੰਟਿਆਂ ਦੇ ਦੌਰਾਨ ਦੋਵਾਂ ਥਾਵਾਂ ਦੇ ਉੱਤੇ ਜਿਹੜਾ ਦੀ ਉਹ ਰਿਕਾਰਡ ਲੋਕ ਜਿਹੜੇ ਨੇ ਉਹ ਕਰੋਨਾ ਵਾਇਰਸ ਤੋਂ ਪੀੜਤ ਪੋਜ਼ਿਟਿਵ ਜਿਹੜਾ ਜੀ ਉਹ ਆਏ ਨੇ। 2 ਡੈਥ ਹੋਈਆਂ ਨੇ ਜੀ ਪਿਛਲੇ 24 ਘੰਟਿਆਂ ਦੇ ਦੌਰਾਨ। ਇੱਕ ਜਿਹੜੀ ਜਲੰਧਰ ਦੇ ਨਾਲ ਸੰਬੰਧਿਤ ਹੈ ਜੀ ਵਿਅਕਤੀ, ਉਹਦੀ ਡੈਥ ਹੋਈ ਆ। ਦੂਸਰੀ ਡੈਥ ਇੱਥੇ ਪਟਿਆਲੇ ਦੇ ਵਿੱਚ ਹੋਈ ਆ। ਪਟਿਆਲੇ ਦੇ ਵਿੱਚ ਜਿਹੜੀ ਡੈਥ ਹੋਈ ਆ, ਇੱਥੇ ਇਹ ਵਿਅਕਤੀ ਜਿਹੜਾ ਜੀ ਰਜਿੰਦਰਾ ਹਸਪੀਟਲ 'ਚ ਦਾਖਲ ਨਹੀਂ ਸੀਗਾ, ਜਿਹੜਾ ਕਿ ਕਰੋਨਾ ਵਾਇਰਸ ਦੇ ਵਾਸਤੇ ਜਿੱਥੇ ਸਪੈਸ਼ਲ ਵਾਰਡ ਜਿਹੜਾ ਜੀ ਉਹ ਸਥਾਪਿਤ ਕੀਤਾ ਗਿਆ। ਬਲਕਿ ਇਹ ਇੱਥੇ ਇੱਕ ਹੋਰ ਸਰਕਾਰੀ ਹਸਪੀਟਲ ਹੈ ਜਿਹੜਾ ਮਾਤਾ ਕੁਸ਼ਲਿਆ, ਉੱਥੇ ਦਾਖਲ ਸੀਗਾ। ਜਦੋਂ ਇਹਦੀ ਡੈਥ ਹੋਈ ਆ ਤਾਂ ਉਸ ਤੋਂ ਬਾਅਦ ਜਿਹੜਾ ਜੀ ਇਹ ਜਦੋਂ ਇਹਦਾ ਟੈਸਟ ਕੀਤਾ ਗਿਆ, ਡੈਡ ਬੋਡੀ ਲਿਆਂਦੀ ਗਈ ਰਜਿੰਦਰਾ ਹਸਪੀਟਲ, ਤੇ ਉੱਥੋਂ ਪਾਇਆ ਗਿਆ ਵੀ ਉਹ ਤਾਂ ਕਰੋਨਾ ਵਾਇਰਸ ਤੋਂ ਪੀੜਤ ਸੀਗਾ। ਮੁੜ ਕੇ ਜਿਹੜਾ ਸੀਗਾ ਜੀ ਉਹ ਜਾ ਕੇ ਝੱਟ ਦੇਣੀ ਜਿਹੜਾ ਅਮਨ ਨਗਰ ਜਿੱਥੋਂ ਦਾ ਇਹ ਰਹਿਣ ਵਾਲਾ ਸੀਗਾ ਉਹਨੂੰ ਘੇਰਾ ਪਾ ਲਿਆ। ਔਰ ਉੱਥੋਂ ਕਈ ਲੋਕਾਂ ਦੇ ਟੈਸਟ ਜਿਹੜੇ ਆ ਜੀ ਉਹ ਲਏ ਗਏ ਆ। ਅੰਮ੍ਰਿਤਸਰ ਜਿਹੜਾ ਜੀ ਉਹਦੇ ਵਿੱਚ 40 ਨਵੇਂ ਮਰੀਜ਼ ਜਿਹੜੇ ਜੀ ਉਹ ਸਾਹਮਣੇ ਆਏ ਆ ਇੱਕੋ ਦਿਨ ਦੇ ਵਿੱਚ। ਔਰ 266 ਗਿਣਤੀ ਜਿਹੜੀ ਹੈ ਜੀ ਇੱਥੇ ਹੋ ਗਈ ਹੋਈ ਆ ਅੰਮ੍ਰਿਤਸਰ ਦੇ ਵਿੱਚ, ਜਿਹੜਾ ਕਿ ਪਹਿਲਾਂ ਗ੍ਰੀਨ ਜ਼ੋਨ ਦੇ ਵਿੱਚ
ਆਉਂਦਾ ਸੀਗਾ ਜੀ। ਇਸੇ ਤਰੀਕੇ ਦੇ ਨਾਲ ਪੰਜਾਬ ਦੇ ਛੋਟੇ ਜ਼ਿਲ੍ਹਿਆਂ ਦੇ ਵਿੱਚ ਸ਼ੁਮਾਰ ਤਰਨਤਾਰਨ ਜਿਹੜਾ ਜੀ ਉਹ ਗਿਣਤੀ ਪੱਖੋਂ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਪੱਖੋਂ ਵੱਡਾ ਜਿਹੜਾ ਜੀ ਉਹ ਹੁੰਦਾ ਜਾ ਰਿਹਾ। 57 ਨਵੇਂ ਮਾਮਲੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਪੋਜ਼ਿਟਿਵ ਆਏ ਆ। ਇਹਦੇ ਨਾਲ ਜਿਹੜੀ ਦੀ ਇੱਥੇ 144 ਹੋ ਗਈ ਆ ਗਿਣਤੀ। ਔਰ ਇਹ ਨਹੀਂ ਭੁੱਲਣਾ ਚਾਹੀਦਾ ਕਿ ਤਰਨਤਾਰਨ ਦੇ ਵਿੱਚ ਜਿਹੜੀਆਂ ਮੈਡੀਕਲ ਸੇਵਾਵਾਂ ਨੇ ਉਹ ਨਾ ਮਾਤਰ ਨੇ। ਜਿਹੜੇ ਜ਼ਿਲ੍ਹੇ ਜਿਨ੍ਹਾਂ ਦੇ ਵਿੱਚ ਜਿਹੜੇ ਵੈਂਟੀਲੇਟਰ ਨੇ ਜੀ ਉਹ ਹੈ ਨਹੀਂ ਜਾਂ ਇੱਕ ਹੈ ਇੱਥੇ ਪੂਰੇ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ 93 ਪਿੰਡ ਜਿਹੜੇ ਜੀ ਉਹ ਪੈਂਦੇ ਆ ਇਹਨੂੰ। ਇੱਕ ਜਿਹੜਾ ਵੈਂਟੀਲੇਟਰ ਉਹ ਪੱਟੀ ਦੇ ਵਿੱਚ ਇੱਕ ਪ੍ਰਾਈਵੇਟ ਹਸਪੀਟਲ ਦੇ ਕੋਲੇ ਆ, ਹੋਰ ਨਹੀਂ ਕੁਝ ਵੀ ਜਿਹੜਾ ਜੀ ਉਹ ਹੈਗਾ। ਇਹ ਹਾਲਾਤ ਜਿਹੜੇ ਜੀ ਅਜੇ ਵੀ ਬਣੇ ਹੋਏ ਆ। ਸੰਗਰੂਰ ਦੇ ਵਿੱਚ 11 ਹੋਰ ਮਰੀਜ਼ ਜਿਹੜੇ ਜੀ ਉਹ ਪੋਜ਼ਿਟਿਵ ਸਾਹਮਣੇ ਆਏ ਆ। ਫਾਜ਼ਿਲਕਾ ਜ਼ਿਲ੍ਹਾ ਜਿਹੜਾ ਜੀ ਉਹ ਘਿਰ ਗਿਆ। ਜਿਹੜੇ ਜਲੰਧਰ, ਅੰਮ੍ਰਿਤਸਰ, ਤਰਨਤਾਰਨ, ਨਵਾਂ ਸ਼ਹਿਰ, ਮੋਹਾਲੀ ਤੇ ਹੁਣ ਫਾਜ਼ਿਲਕਾ ਜਿਹੜਾ ਜੀ ਇਹ ਹੌਟ ਸਪੌਟ ਜਿਹੜਾ ਉਹ ਬਣ ਗਏ ਆ ਜੀ। ਐਡੀ ਵੱਡੀ ਗਿਣਤੀ ਦੇ ਵਿੱਚ ਇੱਥੋਂ ਮਰੀਜ਼ ਲਗਾਤਾਰ ਜਿਹੜਾ ਜੀ ਉਹ ਸਾਹਮਣੇ ਆ ਰਿਹਾ। ਔਰ ਇਹ ਵੀ ਕਿਹਾ ਜਾ ਰਿਹਾ ਕਿ ਅਜੇ ਵੀ ਕੁਝ ਜਿਹੜੇ ਸੈਂਪਲ ਲਏ ਗਏ ਆ ਉਹਨਾਂ ਦੇ ਨਤੀਜੇ ਆਉਣੇ ਬਾਕੀ ਆ। ਇੱਥੇ ਕੇਂਦਰੀ ਜੇਲ੍ਹ ਜਿਹੜੀ ਪਟਿਆਲਾ ਉਹਦੇ ਵਿੱਚ ਵੀ 22 ਜਣਿਆਂ ਦੇ ਸੈਂਪਲ ਜਿਹੜੇ ਆ ਉਹ ਲਏ ਗਏ ਆ। ਜਿਹੜਾ ਗੈਂਗਸਟਰ ਜੱਗੂ ਭਗਵਾਨਪੁਰੀ ਆ ਉਹਨੂੰ ਵੀ ਇੱਥੇ ਪਟਿਆਲੇ ਦੇ ਵਿੱਚ ਰਾਤ ਲਿਆਂਦਾ ਗਿਆ। ਜਿਹੜਾ ਇੱਥੇ ਸਪੈਸ਼ਲ ਇੱਕ ਵਾਰਡ ਜਿਹੜਾ ਜੀ ਹੈਗਾ ਜਿੱਥੇ ਕੈਦੀਆਂ ਨੂੰ ਮੋਸਟਲੀ ਲਿਆਂਦਾ ਜਾਂਦਾ ਉਹਨੂੰ ਤਬਦੀਲ ਕੀਤਾ ਗਿਆ ਕਰੋਨਾ ਵਾਇਰਸ ਦੇ ਵਾਰਡ ਦੇ ਰੂਪ ਵਿੱਚ। ਉੱਥੇ ਉਹਨੂੰ ਸੈਪਰੇਟਲੀ ਜਿਹੜਾ ਉਹ ਰੱਖਿਆ ਗਿਆ। ਜੱਗੂ ਭਗਵਾਨਪੁਰੀ ਨੂੰ ਪਿਛਲੇ ਦਿਨੀ ਜਿਹੜੀ ਇਹ ਪੁਸ਼ਟੀ ਹੋਈ ਸੀ ਕਿ ਉਹ ਵੀ ਕਰੋਨਾ ਵਾਇਰਸ ਦਾ ਪੋਜ਼ਿਟਿਵ ਹੈ। ਤੇ ਅੱਗੇ ਗੱਲ ਕਰਦੇ ਆ, ਸ਼ਰਾਬੀਆਂ ਨੇ ਵੈਸੇ ਕੋਈ ਕਸਰ ਨਹੀਂ ਛੱਡੀ ਸ਼ਰਾਬ ਖਰੀਦਣ ਵਾਲੀ, ਪਰ ਜਿਹੜੇ ਸ਼ਰਾਬ ਦੇ ਠੇਕੇਦਾਰ ਆ ਉਹਨਾਂ ਨੇ ਵੀ ਇੱਕ ਪੈਕੇਜ ਮੰਗਿਆ। ਦੇਖੋ ਅੱਜ ਤੋਂ ਸ਼ਰਾਬ ਦੇ ਠੇਕੇ ਜਿਹੜੇ ਪੰਜਾਬ ਦੇ ਵਿੱਚ ਖੁੱਲ੍ਹ ਗਏ ਔਰ ਇਹਦੇ ਵਿੱਚ ਜਿਹੜਾ ਦੀ ਪਹਿਲੇ ਜਿਹੜੇ 4 ਘੰਟੇ ਆ ਉਹ ਤਾਂ ਜਿਹੜੀਆਂ ਦੁਕਾਨਾਂ ਖੁੱਲ੍ਹਣੀਆਂ ਨੇ ਉਹਦੇ ਨਾਲ ਇਹ ਖੁੱਲ੍ਹਣਗੇ। ਦੁਪਹਿਰ ਤੋਂ ਬਾਅਦ ਇਹਨਾਂ ਨੂੰ ਹੋਮ ਡਿਲੀਵਰੀ ਦੇ ਵਾਸਤੇ ਜਿਹੜਾ ਜੀ ਉਹ ਕਿਹਾ ਗਿਆ ਕਿ ਦੁਪਹਿਰ ਤੋਂ ਬਾਅਦ 5 ਘੰਟਿਆਂ ਦੇ ਵਾਸਤੇ ਹੋਮ ਡਿਲੀਵਰੀ ਜਿਹੜੀ ਆ ਉਹ ਸ਼ਰਾਬ ਦੀ ਕੀਤੀ ਜਾਵੇ। ਜਿਹੜੇ ਇਹ ਠੇਕੇਦਾਰ ਨੇ ਇਹ ਹੈ ਪੋਲੀਟੀਸ਼ੀਅਨ ਹੀ ਨੇ ਜੀ ਸਾਰੇ, ਕਿਉਂਕਿ ਠੇਕੇ ਹੈ ਹੀ ਪੋਲੀਟੀਸ਼ੀਅਨਾਂ ਦੇ ਕੋਲੇ। ਜਦੋਂ ਪੰਜਾਬ ਦੇ ਵਿੱਚ ਇਹ ਜਿਹੜਾ ਇਹਨਾਂ ਨੂੰ ਖੁੱਲ੍ਹੀ ਛੁੱਟੀ ਦਿੱਤੀ ਗਈ ਆ ਪਿਛਲੇ ਜਿਹੜਾ ਜੀ ਉਹ ਸਮੇਂ ਦੇ ਦੌਰਾਨ ਰੱਜ ਕੇ ਲੁੱਟਿਆ ਜੀ ਇਹਨਾਂ ਨੇ। ਔਰ ਹਰਿਆਣੇ ਤੇ ਚੰਡੀਗੜ੍ਹ ਦੇ ਮੁਕਾਬਲੇ ਦੁੱਗਣੀਆਂ ਕੀਮਤਾਂ ਜਿਹੜੀਆਂ ਜੀ ਉਹ ਇਹਨਾਂ ਨੇ ਵਸੂਲ ਕੀਤੀਆਂ। ਕੋਈ ਕਿਸੇ ਨੇ ਨਹੀਂ ਇਹਨਾਂ ਨੂੰ ਜਿਹੜਾ ਜੀ ਉਹ ਪੁੱਛਿਆ। ਔਰ ਕਿੰਨੇ ਕੁ ਇਹ ਬਣ ਗਏ ਕਿਸੇ ਨੂੰ ਦੱਸਣ ਦੀ ਜਿਹੜੀ ਉਹ ਜ਼ਰੂਰਤ ਨਹੀਂ। 31 ਮਾਰਚ ਨੂੰ ਠੇਕੇ ਖਤਮ ਹੋ ਜਾਂਦੇ ਹੁੰਦੇ ਆ, 1 ਅਪ੍ਰੈਲ ਤੋਂ ਨਵੇਂ ਸ਼ੁਰੂ ਹੁੰਦੇ ਆ। ਮਹਾਮਾਰੀ ਕਰਕੇ ਠੇਕੇ ਜਿਹੜੇ ਸੀ ਉਹ ਨਵੇਂ ਨਹੀਂ ਹੋ ਸਕੇ। ਕਰਫਿਊ ਦੇ ਵਿੱਚ ਕਿਵੇਂ ਇਹ ਲੋਕ ਸ਼ਰਾਬ ਦੀ ਜਿਹੜੀ ਜੀ ਉਹ ਸਮਗਲਿੰਗ ਕਰਦੇ ਰਹੇ ਆ, ਕਿਸੇ ਤੋਂ ਲੁਕੀ ਛਿਪੀ ਨਹੀਂ। ਬਿਨਾਂ ਠੇਕੇ ਵਾਲਿਆਂ ਦੀ ਸ਼ਮੂਲੀਅਤ ਤੋਂ ਇਹ ਹੋ ਹੀ ਨਹੀਂ ਸਕਦੀ। ਲੈਣੀ ਕਿੱਥੋਂ ਆ ਜੀ? ਇਹਨਾਂ ਕੋਲੋਂ ਹੀ ਲੈਂਦੇ ਸੀਗੇ। ਅਜੇ ਵੀ ਜਿਹੜਾ ਜੀ ਇਹਨਾਂ ਦੇ ਢਿੱਡ ਨਹੀਂ ਭਰੇ। ਹੁਣ ਇਹ ਗੱਲ ਇਹ ਕਹਿੰਦੇ ਆ ਕਿ ਅਸੀਂ ਜਿਹੜੀ ਹੋਮ ਡਿਲੀਵਰੀ ਆ ਉਹ ਨਹੀਂ ਕਰਨੀ, ਪਹਿਲਾਂ ਸਾਨੂੰ ਪੈਕੇਜ ਜਿਹੜਾ ਜੀ ਉਹ ਦਿਓ। ਔਰ ਇਹ ਉਹ ਕਹਿੰਦੇ ਆ ਕਿ ਹੋਮ ਡਿਲੀਵਰੀ ਦੇ ਉੱਤੇ ਅਸੀਂ ਜਿਹੜਾ ਜੀ ਫੈਸਲਾ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਲਵਾਂਗੇ। ਅੱਜ ਕੈਬਨਿਟ ਦੀ ਮੀਟਿੰਗ ਹੋਣੀ ਸੀਗੀ ਪਰ ਇਹ ਪੋਸਟਪੋਨ ਕੀਤੀ ਗਈ ਆ। ਕੱਲ੍ਹ ਨੂੰ ਜਿਹੜੀ ਦੀ ਇਹ ਕੈਬਨਿਟ ਦੀ ਮੀਟਿੰਗ ਹੋਊਗੀ। ਵਾਈਨ ਕੰਟਰੈਕਟਰ ਐਸੋਸੀਏਸ਼ਨ ਜਿਹੜੀ ਆ ਉਹ ਇਹ ਗੱਲ ਕਹਿੰਦੀ ਆ ਕਿ ਪੰਜਾਬ ਭਰ ਦੇ ਬਹੁਤੇ ਠੇਕੇਦਾਰ ਜਿਹੜੇ ਨੇ ਉਹ ਇਹ ਕਹਿੰਦੇ ਆ ਕਿ ਬਿਨਾਂ ਸਰਕਾਰ ਦੇ ਕਿਸੇ ਠੋਸ ਭਰੋਸੇ ਤੋਂ ਉਹ ਠੇਕੇ ਨਹੀਂ ਜਿਹੜਾ ਜੀ ਉਹ ਖੁੱਲ੍ਹਣਗੇ। ਉਹ ਕਹਿੰਦੇ ਆ ਕਿ ਜਿਹੜੇ ਕਾਮੇ ਨੇ, ਪ੍ਰਵਾਸੀ ਕਾਮੇ ਨੇ, ਉਹਨਾਂ ਦਾ ਪ੍ਰਵਾਸ ਹੋਣ ਕਰਕੇ ਤੇ ਮਾਲੀ ਹਾਲਤ ਠੀਕ ਨਾ ਹੋਣ ਕਰਕੇ ਠੇਕਿਆਂ ਦਾ ਕੋਟਾ ਮੁੜ ਕੇ ਨਿਸ਼ਚਿਤ ਕਰਨ ਦੀ ਲੋੜ ਹੈ ਤੇ ਆਬਕਾਰੀ ਪਾਲਿਸੀ ਨੂੰ ਰਿਵਿਊ ਕਰਨ ਦੀ ਜਿਹੜੀ ਲੋੜ ਹੈ। ਅਸਲ ਦੇ ਵਿੱਚ ਕੀ ਹੈ ਜੀ ਇਹਨਾਂ ਦੀ ਕਹਾਣੀ, ਜੋ ਇਹ ਸੋਚ ਰਹੇ ਆ, ਜੋ ਇਹਨਾਂ ਦੀਆਂ ਗੱਲਾਂ ਬਾਤਾਂ ਤੋਂ ਲੱਗਦਾ, ਇਹ ਚਾਹੁੰਦੇ ਆ ਕਿ ਸਰਕਾਰ ਜਿਹੜੀ ਆ ਉਹ ਠੇਕਿਆਂ ਨੂੰ ਨਵਿਆਵੇ ਨਾ, ਰੀਨਿਊ ਨਾ ਕਰੇ। ਮਤਲਬ ਕਿ ਇਸੇ ਤਰੀਕੇ ਦੇ ਨਾਲ ਉਹ ਚੱਲਦੇ ਰਹਿਣ ਦੇਵੇ ਤਾਂ ਕਿ 1 ਸਾਲ ਉਹ ਹੋਰ ਜਿਹੜਾ ਜੀ ਲੁੱਟ ਸਕਣ ਇਸ ਚੀਜ਼ ਨੂੰ। ਜਿਹੜਾ ਸ਼ਾਇਦ ਉਹਨਾਂ ਦਾ ਕਿਤੇ ਨਾ ਕਿਤੇ ਆ, ਪਰ ਸਰਕਾਰ ਜਿਹੜੀ ਆ ਜੀ ਉਹ ਸੋਚਦੀ ਆ ਕਿ ਇੱਥੋਂ ਉਹਨੂੰ ਮਾਲੀਆ ਜਿਹੜਾ ਜੀ ਹੋਣਾ। ਸ਼ਰਾਬ ਦੇ ਕਾਰੋਬਾਰੀ ਜਿਹੜਾ ਦੀਪ ਮਲਹੋਤਰਾ ਜਿਹੜੇ ਅਕਾਲੀ ਆਗੂ ਨੇ ਉਹ ਜਿਹੜੇ ਕਹਿੰਦੇ ਆ ਕਿ ਸ਼ਰਾਬ ਦਾ ਪਹਿਲਾਂ ਰੋਜ਼ਾਨਾ 14 ਘੰਟੇ ਦਾ ਕਾਰੋਬਾਰ ਸੀ, ਹੁਣ 4 ਘੰਟੇ ਦਾ ਰਹਿ ਗਿਆ। ਇਸ ਕਰਕੇ ਵਿਕਰੀ ਜਿਹੜੀ ਆ ਜੀ ਉਹ ਨਾ ਮਾਤਰ ਹੋਊਗੀ ਤੇ ਪਿਛਲੇ ਮਾਲੀ ਵਰ੍ਹੇ ਦੇ ਆਖਰੀ 9 ਦਿਨਾਂ ਦੇ ਬਾਰੇ ਸਰਕਾਰ ਨੇ ਕੁਝ ਵੀ ਜਿਹੜਾ ਜੀ ਉਹ ਸਪਸ਼ਟ ਨਹੀਂ ਕੀਤਾ। ਤੁਸੀਂ ਦੇਖੋ ਇਹਨਾਂ ਨੂੰ ਲੀਡ ਕੌਣ ਕਰ ਰਿਹਾ ਜੀ? ਜਿਹੜੇ ਲੀਡਰ ਬਣੇ ਹੋਏ ਨੇ ਉਹ ਪੋਲੀਟੀਸ਼ੀਅਨ ਨੇ। ਜਿਹੜੀਆਂ ਡਿਸਟਿਲਰੀਆਂ ਨੇ ਉਹ ਕਿਹਦੀਆਂ ਨੇ? ਜਿਹੜੀਆਂ ਸ਼ਰਾਬ ਦੀਆਂ ਫੈਕਟਰੀਆਂ ਦੀ ਉਹ ਜਾਂ ਕਾਂਗਰਸੀਆਂ ਦੀਆਂ ਨੇ ਜਾਂ ਅਕਾਲੀਆਂ ਦੀਆਂ ਨੇ।
ਉਹ ਬਿਕਰਮ ਸਿੰਘ ਮਜੀਠੀਆ ਦੀਆਂ ਨੇ, ਦੀਪ ਮਲਹੋਤਰੇ ਦੀਆਂ ਨੇ, ਤੇ ਜਾਂ ਜਿਹੜੇ ਕਾਂਗਰਸੀ ਨੇ ਜੀ ਕੇਵਲ ਢਿੱਲੋਂ ਹੋਰੀ, ਉਹਨਾਂ ਦੀਆਂ ਨੇ ਜੀ। ਉਹ ਇਹ ਹੈ ਹੀ ਇਹਨਾਂ ਲੋਕਾਂ ਦੀਆਂ ਜੀ ਸਾਰੀਆਂ। ਇਸ ਕਰਕੇ ਉਹ ਹੁਣ ਸਰਕਾਰ ਦੇ ਗੱਲ ਦੇ ਵਿੱਚ ਅੰਗੂਠਾ ਦੇਣਗੇ। ਕੋਸ਼ਿਸ਼ ਇਹਨਾਂ ਨੇ ਇਹੋ ਹੀ ਕਰਾਉਣੀ ਹੈ ਕਿ ਜਿਹੜੇ ਠੇਕੇ ਨੇ ਉਹ ਨਵਿਆਏ ਨਾ ਜਾਣ ਤੇ ਇਹਨਾਂ ਨੂੰ ਸਾਲ ਭਰ ਹੋਰ ਇਹ ਚਲਾਉਣ ਦਿੱਤੇ ਜਾਣ। ਢਿੱਡ ਨਹੀਂ ਭਰੇ ਹਜੇ ਨਾ, ਇਸ ਕਰਕੇ। ਤੇ ਅੱਗੇ ਗੱਲ ਕਰਦੇ ਹਾਂ, ਮੁਲਕ ਦੇ ਵਿੱਚ ਲਾਕਡਾਊਨ ਦੇ ਬਾਵਜੂਦ ਵੀ ਜਿਹੜੇ ਕੇਸ ਆ ਉਹ ਵਧੀ ਜਾ ਰਹੇ ਆ। ਦੇਖੋ ਇਸ ਵੇਲੇ ਜਿਹੜਾ ਇਹ ਪੀੜਤ ਨੇ ਜੀ, ਜਿਹੜੇ ਪੋਜ਼ਿਟਿਵ ਨੇ, ਉਹਨਾਂ ਦੀ ਗਿਣਤੀ ਦੇ ਲਿਹਾਜ਼ ਦੇ ਨਾਲ ਭਾਰਤ 15ਵੀਂ ਜਗ੍ਹਾ ਦੇ ਉੱਤੇ ਹੈ। ਪਰ ਰੋਜ਼ ਮਿਲਣ ਵਾਲੇ ਜਿਹੜੇ ਮਰੀਜ਼ ਨੇ, ਉਹਨਾਂ ਦੇ ਮਾਮਲੇ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਜਿਹੜੇ ਪਹਿਲੇ 5 ਮੁਲਕ ਨੇ ਵਿਸ਼ਵ ਦੇ, ਉਹਨਾਂ ਦੇ ਵਿੱਚ ਜਿਹੜਾ ਜੀ ਉਹ ਭਾਰਤ ਆ ਗਿਆ ਜੀ, ਜਿੱਥੇ ਤੇਜ਼ੀ ਦੇ ਨਾਲ ਇਹ ਗਿਣਤੀ ਵੱਧ ਰਹੀ ਹੈ। ਇਸ ਵੇਲੇ 53,000 ਨੂੰ ਗਿਣਤੀ ਜਿਹੜੀ ਹੈ ਜੀ ਉਹ ਕ੍ਰਾਸ ਕਰ ਗਈ ਹੋਈ ਹੈ। ਔਰ ਜਿਹੜੀ ਕਿ ਕੱਲ ਸੀਗੀ 50,000 ਸੀ, ਮਤਲਬ ਕਿ ਰਾਤੋਂ ਰਾਤ ਜਿਹੜੇ ਜੀ ਉਹ 3,000 ਤੋਂ ਉੱਪਰ ਜਿਹੜੇ ਆ ਉਹ ਆ ਚੁੱਕੇ ਹੋਏ ਆ। 3 ਮਈ ਨੂੰ ਲਾਕਡਾਊਨ ਦੇ 40 ਦਿਨ ਜਿਹੜਾ ਉਹ ਪੂਰੇ ਹੋਣ ਤੋਂ ਬਾਅਦ ਭਾਰਤ ਦੇ ਵਿੱਚ ਲਗਾਤਾਰ 3 ਦਿਨਾਂ ਦੇ ਵਿੱਚ 4239, 3318, 3446 ਮਰੀਜ਼ ਜਿਹੜੇ ਆ ਜੀ ਉਹ ਮਿਲੇ ਆ। ਦੁਨੀਆ ਦੇ ਸਿਰਫ 4 ਦੇਸ਼, ਅਮਰੀਕਾ, ਬ੍ਰਾਜ਼ੀਲ, ਰਸ਼ੀਆ ਤੇ ਪੇਰੂ, ਉਹ ਉੱਥੇ ਭਾਰਤ ਤੋਂ ਜ਼ਿਆਦਾ ਮਰੀਜ਼ ਜਿਹੜੇ ਮਿਲੇ ਆ। ਡੇਲੀ ਮਰੀਜ਼ ਜਿਹੜਾ ਜਾ ਰਹੇ ਵਧਣ ਵਾਲੇ ਮਾਮਲੇ 'ਚ ਭਾਰਤ ਹੁਣ 5ਵੇਂ ਨੰਬਰ ਦੇ ਉੱਤੇ ਜਿਹੜਾ ਜੀ ਉਹ ਆ ਗਿਆ। ਇੱਥੇ ਰੋਜ਼ ਹੋਣ ਵਾਲੀਆਂ ਜਿਹੜੀਆਂ ਜ਼ਿਆਦਾ ਮੌਤਾਂ ਦੇ ਲਿਹਾਜ਼ ਦੇ ਨਾਲ ਜਿਹੜੇ 8 ਮੁਲਕ ਨੇ ਜਿਨ੍ਹਾਂ ਦੀ ਸਭ ਤੋਂ ਹਾਲਤ ਖਰਾਬ ਹੈ, ਉਹਨਾਂ ਦੇ ਵਿੱਚ ਭਾਰਤ ਜਿਹੜਾ ਜੀ ਉਹ ਸ਼ਾਮਲ ਹੋ ਗਿਆ। 5 ਮਈ ਨੂੰ ਦੇਸ਼ ਦੇ ਵਿੱਚ 121 ਮੌਤਾਂ ਹੋਈਆਂ ਸੀਗੀਆਂ। ਮਰੀਜ਼ ਘਟਨੇ ਸ਼ੁਰੂ ਹੋਣ ਤੋਂ ਬਾਅਦ ਚਾਈਨਾ ਨੇ ਜਿਹੜਾ ਉਹਦਾ ਪ੍ਰਭਾਵਿਤ ਹੈ ਹੁਬਈ, ਉਹਦੇ ਵਿੱਚ 60 ਦਿਨਾਂ ਤੱਕ ਲਾਕਡਾਊਨ ਜਾਰੀ ਰੱਖਿਆ ਸੀਗਾ। ਔਰ ਭਾਰਤ ਲਾਕਡਾਊਨ ਦੇ 44ਵੇਂ ਦਿਨ ਦੇ ਵਿੱਚ ਪਹੁੰਚ ਗਿਆ ਜੀ। ਨਵੇਂ ਮਰੀਜ਼ਾਂ ਦਾ ਅੰਕੜਾ ਜਿਹੜਾ ਜੀ ਉਹ ਡਿੱਗ ਨਹੀਂ ਰਿਹਾ। ਔਰ ਚਾਈਨਾ ਦੇ ਵਿੱਚ ਲਾਕਡਾਊਨ ਲੱਗਣ ਤੋਂ 21ਵੇਂ ਦਿਨ ਬਾਅਦ ਮਰੀਜ਼ ਘਟਣੇ ਸ਼ੁਰੂ ਹੋ ਗਏ ਸੀ। ਭਾਰਤ ਦੇ ਵਿੱਚ 42ਵੇਂ ਦਿਨ ਵੀ ਜਿਹੜੇ ਵੱਧ ਰਹੇ ਆ। ਚਾਈਨਾ ਦੇ ਵਿੱਚ 17 ਅਪ੍ਰੈਲ ਤੋਂ ਬਾਅਦ ਸਿਰਫ 129 ਜਿਹੜੇ ਸੀ ਉਹ ਪੋਜ਼ਿਟਿਵ ਮਿਲੇ। ਇਹਦੇ ਵਿੱਚ 111 ਉਹ ਲੋਕ ਆ ਜਿਹੜੇ ਦੂਜੇ ਦੇਸ਼ਾਂ ਤੋਂ ਚਾਈਨਾ ਲਿਆਂਦੇ ਗਏ ਸੀ ਜਾਂ ਪਹਿਲਾਂ ਆ ਚੁੱਕੇ। ਘਰੇਲੂ ਸਿਰਫ 18 ਸੀਗੇ। ਚਾਈਨਾ ਦੇ ਵਿੱਚ 23 ਜਨਵਰੀ ਨੂੰ ਲਾਕਡਾਊਨ ਲਾਗੂ ਹੋਣ ਤੋਂ ਬਾਅਦ 21ਵੇਂ ਦਿਨ ਬਾਅਦ ਸਭ ਤੋਂ ਜ਼ਿਆਦਾ 14,108 ਨਵੇਂ ਪੇਸ਼ੈਂਟ ਸਾਹਮਣੇ ਆਏ ਸੀਗੇ। ਇਹ ਸਿਖਰ ਜਿਹੜਾ ਜੀ ਉਹ ਸੀਗਾ। ਤੋ ਇਹਨੂੰ ਲੈ ਕੇ ਜਿਹੜਾ ਜੀ ਇਸ ਵੇਲੇ ਚੱਲ ਰਿਹਾ ਹੈ ਕਿ ਜਿਵੇਂ ਭਾਰਤ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਜਿਹੜੀ ਜੀ ਉਹ ਵੱਧ ਰਹੀ ਆ, ਸ਼ਾਇਦ ਇਹ ਕਿਹਾ ਜਾ ਸਕਦਾ ਜੀ ਕਿ ਜਿਹੜਾ ਲਾਕਡਾਊਨ ਹੈ, ਇਹ ਲਾਕਡਾਊਨ ਜਿਹੜਾ ਜੀ ਉਹ ਘੱਟ ਹੈ, ਸਿਆਸਤ ਦੇ ਉੱਤੇ ਜ਼ਿਆਦਾ ਹੈ। ਅਜੇ ਵੀ ਮੰਨਣਗੇ ਨਹੀਂ ਇਹ ਲੋਕ, ਪਰ ਇਹਦੇ ਵਿੱਚ ਜਿਹੜਾ ਪ੍ਰਮੁੱਖ ਰੋਲ ਹੈ ਜੀ ਉਹ ਥਾਲੀ ਕੁੱਟ ਮਹਿਕਮੇ ਨੇ ਪਹਿਲਾਂ ਨਿਭਾਇਆ ਜੀ। ਕਿਹਾ ਕਿ ਥਾਲੀਆਂ ਕੁੱਟੋ। ਇਹ ਲੋਕ ਜਿਹੜਾ ਸੀ ਉਹ ਲੈ ਕੇ ਟੋਲਿਆਂ ਦੇ ਰੂਪ ਦੇ ਵਿੱਚ ਚਿਮਟੇ ਤੇ ਢੋਲ ਲੈ ਕੇ ਨੱਚਣ ਲੱਗ ਗਏ ਬਾਜ਼ਾਰਾਂ ਦੇ ਵਿੱਚ। ਔਰ ਜਦੋਂ ਇਹ ਕਿਹਾ ਕਿ ਮੋਮਬੱਤੀਆਂ ਬਾਲ ਲਓ, ਕਰੋਨਾ ਦੀਵਾਲੀ ਹੋ ਗਈ, ਆਤਿਸ਼ਬਾਜ਼ੀ ਉਹਦੇ ਵਿੱਚ ਜਿਹੜੀ ਦੀ ਉਹ ਚਲਾਤੀ। ਜਦੋਂ 40,000 ਨੂੰ ਮਰੀਜ਼ ਹੋ ਗਏ ਤੇ ਫੁੱਲ ਸੁੱਟਣ ਲੱਗ ਗਏ। ਇਹ ਜਿਹੜੀਆਂ ਚੀਜ਼ਾਂ ਨੇ, ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਨੇ ਹਾਲਾਤ ਜਿਹੜੇ ਆ ਜੀ ਉਹ ਵਿਗਾੜੇ ਆ। ਔਰ ਹਾਲਾਤ ਉਸ ਪਾਸੇ ਵੱਲ ਨੂੰ ਜਿਹੜਾ ਜੀ ਜਾ ਰਿਹਾ ਜਿੱਥੇ ਅਜੇ ਵੀ ਜਿਹੜਾ ਜੀ ਉਹ ਕਿਹਾ ਜਾ ਸਕਦਾ ਹੈ ਕਿ ਸਭ ਕੁਝ ਠੀਕ ਨਹੀਂ ਗਿਆ। ਕਈ ਜਗ੍ਹਾ ਤੇ ਲਾਕਡਾਊਨ ਹਟਾਇਆ ਵੀ ਹੋਣਾ ਆ, ਪਰ ਲੋਕਾਂ ਦੇ ਫਿਰ ਵੀ ਬਹੁਤ ਵੱਡੇ ਸਵਾਲ ਆ ਇਸ ਦੇ ਉੱਤੇ। ਬਿਲਕੁਲ ਜੀ, ਜਿਹੜੇ ਲਾਕਡਾਊਨ ਕੁਝ ਥਾਵਾਂ ਦੇ ਉੱਤੇ ਜਿਹੜਾ ਜੀ ਹਟਿਆ, ਪਰ ਜਿਹੜਾ ਇਹਦੇ ਉੱਤੇ ਹੁਣ ਸਵਾਲ ਜਿਹੜੇ ਜੀ ਉਹ ਖੜੇ ਹੋਣੇ ਸ਼ੁਰੂ ਹੋ ਗਏ। ਇਹ ਕਿਹਾ ਜਾ ਰਿਹਾ ਹੈ ਕਿ ਮੈਡੀਕਲੀ ਇਹਨੂੰ ਬਹੁਤਾ ਜਿਹੜਾ ਜੀ ਉਹ ਫਾਇਦਾ ਨਹੀਂਗਾ। ਭਾਰਤ ਬਹੁਤ ਵੱਡਾ ਦੇਸ਼ ਹੈ, ਯੂਰਪ ਵਾਂਗੂ ਇੱਥੇ ਵੀ ਪਾਲਿਸੀ ਬਣਾਉਣ ਦੀ ਜ਼ਰੂਰਤ ਜਿਹੜੀ ਜੀ ਉਹ ਕਹੀ ਗਈ ਹੈ। ਔਰ ਵੱਖੋ ਵੱਖਰੀਆਂ ਸਮੱਸਿਆਵਾਂ ਜਿਹੜੀਆਂ ਜੀ ਉਹ ਦਰਪੇਸ਼ ਨੇ। ਰੋਜ਼ ਸਥਿਤੀ ਦੇ ਅਨੁਸਾਰ ਪਾਲਿਸੀ ਜਿਹੜੀ ਜੀ ਉਹ ਤੈਅ ਕਰਨੀ ਚਾਹੀਦੀ ਹੈ ਔਰ ਫੈਸਲੇ ਦਾ ਅਧਿਕਾਰ ਡਿਸਟ੍ਰਿਕਟ ਪ੍ਰਸ਼ਾਸਨ ਨੂੰ ਦੇਣਾ ਚਾਹੀਦਾ। ਹੁਣ ਸਰਕਾਰ ਜਿਹੜੀ ਹੈ ਜੀ ਕੁਝ ਥਾਵਾਂ ਦੇ ਉੱਤੇ ਸੋਚ ਰਹੀ ਹੈ ਸੋਮਵਾਰ ਕਿਹੜੀਆਂ ਦੁਕਾਨਾਂ ਖੁੱਲਣਗੀਆਂ, ਮੰਗਲਵਾਰ ਕਿਹੜੀਆਂ ਖੁੱਲਣਗੀਆਂ, ਜਿਹੜੀਆਂ ਸੋਮਵਾਰ ਖੁੱਲਣਗੀਆਂ ਉਹ ਮੰਗਲਵਾਰ ਬੰਦ ਰਹਿਣਗੀਆਂ, ਜਿਹੜੀਆਂ ਬੁੱਧਵਾਰ ਖੁੱਲਣਗੀਆਂ ਉਹ ਮੰਗਲਵਾਰ ਨੂੰ ਬੰਦ ਰਹਿਣਗੀਆਂ। ਇਹ ਪਾਲਿਸੀ ਉਦੋਂ ਹੋਣੀ ਚਾਹੀਦੀ ਸੀ ਜਦੋਂ ਲਾਕਡਾਊਨ ਕੀਤਾ ਗਿਆ। ਉਦੋਂ ਤਾਂ ਬਿਨਾਂ ਕੁਝ ਸੋਚੇ ਸਮਝੇ 4 ਘੰਟਿਆਂ ਦੇ ਵਿੱਚ ਜਿਹੜਾ ਜੀ ਇਹ ਕਹਿ ਦਿੱਤਾ ਗਿਆ ਬੰਦ ਜੀ। ਲੋਕ ਫਸ ਗਏ, ਲੋਕ ਫਸੇ, ਜਿਹੜੇ ਸਟੇਸ਼ਨਾਂ ਦੇ ਉੱਤੇ ਆਏ ਜਾਂ ਜਿਹੜੇ ਜੀ ਪੈਦਲ ਤੁਰ ਪਏ, ਇਹ ਸਾਰਾ ਉਹਦੇ ਵਿੱਚੋਂ ਨਿਕਲਿਆ ਹੋਇਆ ਸੀਗਾ। ਬਿਨਾਂ ਕਿਸੇ ਤਿਆਰੀ ਤੋਂ ਕੀਤਾ ਗਿਆ ਜਿਹੜਾ ਜੀ ਉਹ ਲਾਕਡਾਊਨ, ਇਹ ਜਿਹੜਾ ਜੀ ਇਹ ਕਿਹਾ ਜਾ ਸਕਦਾ।
ਔਰ ਇਹ ਵੀ ਕਿਹਾ ਜਾ ਸਕਦਾ ਕਿ ਭਾਰਤ ਦੀ ਅਪਰੋਚ ਜਿਹੜੀ ਸੀ ਲੋਕਡਾਊਨ ਦੀ, ਬੇਸ਼ੱਕ ਇਹਨੂੰ ਬਹੁਤ ਸਾਰੇ ਮੁਲਕਾਂ ਨੇ ਸਲਾਹਿਆ ਕਿ ਇਹ ਚੰਗਾ ਸੀਗਾ, ਪਰ ਲੋਕਡਾਊਨ ਦੇ ਤੋਂ ਬਾਅਦ ਜਿਹੜੀ ਸੋਸ਼ਲ ਡਿਸਟੈਂਸ ਜਿਹੜੀ ਹੈਗੀ ਹੈ ਜੀ, ਇਹ ਸਹੀ ਤਰੀਕੇ ਦੇ ਨਾਲ ਜਿਹੜੀ ਉਹ ਨਹੀਂ ਹੋ ਸਕੀ। ਔਰ ਇਹਦੇ ਵਿੱਚ ਲਾਪਰਵਾਹੀ ਜਿਹੜੀ ਹੈ ਜੀ, ਜਿਹਦੇ ਕਰਕੇ ਭਾਰਤ ਦੀ ਸਥਿਤੀ ਅੱਜ ਵੀ ਜਿਹੜੀ ਹੈ ਜੀ ਉਹ ਨਾਜ਼ੁਕ ਮੁਲਕਾਂ ਦੇ ਵਿੱਚ ਜਿਹੜੀ ਉਹ ਬਣੀ ਹੋਈ ਆ। ਔਰ ਜਿਹੜੇ ਐਕਸਪਰਟ ਨੇ ਉਹ ਇਹ ਗੱਲ ਜਿਹੜਾ ਕਹਿੰਦੇ ਆ ਕਿ ਜੇ ਲੋਕਡਾਊਨ ਦੇ ਵਿੱਚ ਵੀ ਮਰੀਜ਼ਾਂ ਦੀ ਗਿਣਤੀ ਜਿਹੜੀ ਉਹ ਘਟੀ ਨਹੀਂ, ਤਾਂ ਫਿਰ ਜਿਹੜਾ ਜੀ ਇਹਦੇ ਉੱਤੇ ਦੁਬਾਰਾ ਤੋਂ ਸੋਚਣਾ ਚਾਹੀਦਾ ਹੈ। ਇਹਦੇ ਵਿੱਚ ਪੰਜਾਬ ਦੀ ਮਿਸਾਲ ਹੋ ਸਕਦੀ ਹੈ ਕਿਤੇ ਨਾ ਕਿਤੇ। ਉਹ ਇਸ ਪੱਖੋਂ ਹੋ ਸਕਦੀ ਹੈ ਕਿ ਮੰਡੀਆਂ ਖੋਲ੍ਹੀਆਂ ਗਈਆਂ, ਮੰਡੀਆਂ ਦੇ ਵਿੱਚ ਜਿਹੜਾ ਸੋਸ਼ਲ ਡਿਸਟੈਂਸ ਸੀ ਉਹਦਾ ਕਾਫੀ ਹੱਦ ਤੱਕ ਧਿਆਨ ਰੱਖਿਆ ਗਿਆ, ਕੁਝ ਥਾਵਾਂ ਨੂੰ ਜਿਹੜਾ ਜੀ ਉਹ ਛੱਡ ਕੇ ਰੱਖਿਆ ਗਿਆ। ਹਾਂ, ਸਬਜ਼ੀ ਮੰਡੀਆਂ ਨੇ ਜਿਹੜਾ ਹਾਲਾਤ ਖਰਾਬ ਜ਼ਰੂਰ ਕੀਤੇ, ਦਾਣਾ ਮੰਡੀਆਂ ਨੇ ਹਾਲਾਤ ਇੰਨੇ ਖਰਾਬ ਨਹੀਂ ਕੀਤੇ। ਕਣਕ ਚੁੱਕੀ ਗਈ ਲਗਭਗ ਜਿਹੜੀ ਹੈ ਜੀ, ਪਰ ਇੰਨੇ ਹਾਲਾਤ ਖਰਾਬ ਨਹੀਂ ਹੋਏ ਜਿੰਨਾ ਜਿਹੜਾ ਜੀ ਉਹ ਡਰ ਸੀਗਾ। ਮਤਲਬ ਕਿ ਜੇ ਸੋਸ਼ਲ ਡਿਸਟੈਂਸ ਜਿਹੜੀ ਹੈ ਜੀ ਉਹਦਾ ਧਿਆਨ ਰੱਖਿਆ ਜਾਵੇ ਤਾਂ ਲੋਕਡਾਊਨ ਜਿਹੜਾ ਜੀ ਉਹ ਚੁੱਕਿਆ ਵੀ ਜਿਹੜਾ ਉਹ ਜਾ ਸਕਦਾ। ਦੂਸਰੇ ਜਿਹੜੇ ਐਕਸਪਰਟ ਨੇ, ਜਿਹੜੇ ਮੈਡੀਕਲ ਐਕਸਪਰਟ ਨੇ, ਇਹਦੇ ਵਿੱਚ ਇੱਕ ਜਿਹੜੇ ਹੈਗੇ ਨੇ ਡਾਕਟਰ ਦਿਵੇਸ਼ ਸ਼ੈਟੀ, ਉਹ ਇਹ ਕਹਿੰਦੇ ਆ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਆਪਣੇ ਰਾਜਾਂ ਦੇ ਵਿੱਚ ਜਿਹੜਾ ਜੀ ਉਹ ਜਾ ਰਹੇ ਆ, ਇਹਨਾਂ ਨੂੰ 2 ਹਫ਼ਤੇ ਤੱਕ ਕੁਆਰੰਟਾਈਨ ਦੇ ਵਿੱਚ ਰੱਖਣ ਦੇ ਦੌਰਾਨ ਇਹ ਧਿਆਨ ਰੱਖਣਾ ਹੋਊਗਾ ਕਿ ਉਹਨਾਂ ਦੇ ਰਹਿਣ ਦੀ ਜਗ੍ਹਾ ਉਹ ਸਾਫ਼ ਸੁਥਰੀ ਹੋਵੇ, ਉਹਨਾਂ ਨੂੰ ਖਾਣਾ ਪੀਣਾ ਜਿਹੜਾ ਜੀ ਉਹ ਚੰਗਾ ਮਿਲੇ। ਨਾਲ ਦੀ ਨਾਲ ਇਹ ਵੀ ਸਲਾਹ ਦਿੰਦੇ ਆ ਕਿ ਜਿਹੜਾ ਅਨਲਿਮਿਟਿਡ ਵਾਈਫਾਈ ਕਨੈਕਸ਼ਨ ਹੈ ਜਿਹੜਾ ਇੰਟਰਨੈਟ ਦਾ, ਉਹ ਦਿੱਤਾ ਜਾਵੇ। ਉਹ ਕਹਿੰਦੇ ਆ ਕਿ ਜੇ ਇੱਦਾਂ ਨਾ ਹੋਇਆ ਤਾਂ 2-3 ਦਿਨਾਂ ਦੇ ਵਿੱਚ ਇਹ ਲੋਕ ਸੈਂਟਰ ਤੋਂ ਭੱਜਣ ਲੱਗਣਗੇ। ਜੇ ਇਹਨਾਂ ਦੇ ਵਿੱਚੋਂ ਕੋਈ ਇੱਕ ਪੋਜ਼ਿਟਿਵ ਹੋਇਆ, ਉਹ ਬਾਹਰ ਨਿਕਲ ਗਿਆ, ਤਾਂ ਸਥਿਤੀ ਜਿਹੜੀ ਹੈ ਜੀ ਉਹ ਖਤਰਨਾਕ ਹੋ ਸਕਦੀ ਆ। ਔਰ ਉਹ ਕਹਿੰਦੇ ਕਿ ਦਿੱਲੀ ਦੇ ਵਿੱਚ ਅਸੀਂ ਇਹਦਾ ਸਬਕ ਲੈ ਚੁੱਕੇ ਹਾਂ। ਹਜ਼ਾਰਾਂ ਲੋਕਾਂ ਦੇ ਕਰਕੇ ਦੇਸ਼ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਜਿਹੜੀ ਜੀ ਉਹ ਵੱਧਦੀ ਚਲੀ ਗਈ। ਇਹ ਬੜਾ ਇੱਕ ਅਹਿਮ ਪੱਖ ਹੈ ਜਿਹੜੇ ਡਾਕਟਰ ਦੇਵੀ ਸ਼ੈਟੀ ਹੋਰੀ ਜਿਹੜਾ ਜੀ ਉਹ ਕਹਿ ਰਹੇ ਆ ਕਿ ਇਹਨਾਂ ਲੋਕਾਂ ਦਾ ਜਿੱਥੇ ਇਹਨਾਂ ਨੂੰ ਰੱਖਣਾ, ਕਿਉਂਕਿ ਇੱਥੇ ਵੀ ਜਿਹੜੇ ਹਜ਼ੂਰ ਸਾਹਿਬ ਤੋਂ ਆਏ ਲੋਕ ਸੀ ਉਹ ਚਰਚਾ ਦਾ ਵਿਸ਼ਾ ਤੇ ਇੱਥੇ ਬਣ ਰਹੇ ਆ ਕਿ ਉਹਨਾਂ ਨੂੰ ਕਿਹੋ ਜਿਹੀਆਂ ਥਾਵਾਂ ਦੇ ਉੱਤੇ ਜਿਹੜਾ ਜੀ ਉਹ ਰੱਖਿਆ ਗਿਆ। ਸਾਫ਼ ਸੁਥਰੀ ਜਗ੍ਹਾ ਹੋਵੇ, ਖਾਣ ਪੀਣ ਦਾ ਇੰਤਜ਼ਾਮ ਹੋਵੇ, ਕੋਈ ਵੀ ਜਿਹੜਾ, ਔਰ ਖਾਸ ਤੌਰ 'ਤੇ ਜਿਹੜਾ ਡਾਕਟਰ ਸ਼ੈਟੀ ਹੋਰੀ ਇਹਦੇ ਵਿੱਚ ਕਹਿੰਦੇ ਆ ਕਿ ਵਾਈਫਾਈ ਹੋਵੇ ਕਮ ਸੇ ਕਮ, ਉਹ ਕਿਸੇ ਆਪਣੇ ਤਰੀਕੇ ਬਿਜ਼ੀ ਰੱਖਣ ਦੀ, ਨਹੀਂ ਤਾਂ ਅਦਰਵਾਈਜ਼ ਮਾਨਸਿਕ ਜਿਹੜੇ ਦੀ ਉਹ ਰੋਗੀ ਇਹ ਬਣ ਜਾਣਗੇ ਤੇ ਉਸ ਤੋਂ ਭੱਜਣਾ ਸ਼ੁਰੂ ਹੋ ਜਾਣਾ। ਬਿਲਕੁਲ ਜੀ, ਬਿਲਕੁਲ। ਤੇ ਅੱਗੇ ਗੱਲ ਕਰਦੇ ਹਾਂ ਕਿਸਾਨੀ ਦੇ ਜਿਹੜੇ ਸੰਭਾਵੀ ਗੰਭੀਰ ਸੰਕਟ ਆ, ਉਸ ਤੇ ਤਾਂ ਸਰਕਾਰ ਅਜੇ ਵੀ ਚੁੱਪ ਆ। ਦੇਖੋ, ਇਹ ਮੂੰਹ ਅੱਡੀ ਜਿਹੜਾ ਦੀ ਉਹ ਖੜੇ ਨੇ, ਔਰ ਆਉਂਦੇ ਕੁਝ ਦਿਨਾਂ ਦੇ ਦੌਰਾਨ ਇਸ ਮਾਮਲੇ ਦੇ ਉੱਤੇ ਤੁਸੀਂ ਇਹ ਕਹਿ ਲਓ ਕਿ ਮੁਸ਼ਕਲਾਂ ਜਿਹੜੀਆਂ ਉਹ ਕਿਸਾਨੀ ਦੀਆਂ ਵਧਣੀਆਂ ਨੇ। ਕਿਸਾਨੀ ਜਿਹਨੂੰ ਚੁੱਕ ਕੇ ਨਾ ਜੀ ਜਿਹੜਾ ਸੀਗਾ ਉਹ ਇੱਥੋਂ ਤੱਕ ਪਹੁੰਚਾਇਆ ਗਿਆ ਕਿ ਉਹਨੇ ਫਸਲਾਂ ਦੇ ਵੱਧ ਤੋਂ ਵੱਧ ਝਾੜ ਲਿਆਂਦੇ, ਉਹਨੇ ਮੁਲਕ ਨੂੰ ਪੈਰਾਂ ਸਿਰ ਕਰ ਦਿੱਤਾ। ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਵਾਂ ਨਹੀਂ, ਪਰ ਉਹ ਆਪ ਮੁਸ਼ਕਲਾਂ ਦੇ ਵਿੱਚ ਫਸ ਗਿਆ। ਪਾ ਕੇ ਜਿਹੜੀਆਂ ਸੀਗੀਆਂ ਜੀ ਉਹ ਖਾਦਾਂ ਤੇ ਸਪਰੇਆਂ, ਕਾਟਨ ਬੈਲਟ ਜਿਹੜੀ ਸੀ ਉਹ ਕੈਂਸਰ ਬੈਲਟ ਬਣ ਗਈ, ਔਰ ਅੱਜ ਉਹਦੇ ਵਿੱਚੋਂ ਨਿਕਲਣਾ ਉਹਦੀ ਬੜਾ ਔਖਾ ਹੋਇਆ ਪਿਆ। ਮਹਾਂਮਾਰੀ ਦੇ ਵਿੱਚ ਜੋ ਨੇਚਰ ਦਾ, ਜੋ ਕੁਦਰਤ ਦਾ ਇੱਕ ਨਵਾਂ ਰੂਪ ਲੋਕਾਂ ਨੇ ਦੇਖਿਆ, ਉਹਦੀ ਕਿਸੇ ਨੇ ਤਵੱਕੋ ਨਹੀਂ ਸੀ ਕੀਤੀ। ਇਸ ਬਦਲੇ ਹੋਏ ਰੂਪ ਦੇ ਵਿੱਚ ਕਿਸਾਨੀ ਜਿਹੜੀ ਹੈ ਜੀ ਉਹਨੂੰ ਇਹ ਨਹੀਂ ਸਮਝ ਲੱਗ ਰਹੀ ਉਹਦੇ ਕਰਨਾ ਕੀ ਨਹੀਂ ਕਰਨਾ। ਜਿਹੜੇ ਲੋਕ ਪੰਛੀਆਂ ਦੀਆਂ ਆਵਾਜ਼ਾਂ ਤੇ ਕਿੰਨਾ ਕੁਝ ਬੋਲਦੇ ਸੀ, ਉਹ ਹੁਣ ਨਾੜ ਨੂੰ ਅੱਗ ਲਾ ਕੇ ਵੀ ਬੈਠੇ ਹੋਏ ਆ ਜੀ ਸਾਰੀ ਜਗ੍ਹਾ ਦੇ ਉੱਤੇ। ਪ੍ਰਵਾਸੀ ਮਜ਼ਦੂਰ ਜਿਹੜੇ ਤਰੀਕੇ ਦੇ ਨਾਲ ਪਲਾਇਨ ਕਰ ਰਹੇ ਆ ਪੰਜਾਬ ਦੇ ਵਿੱਚੋਂ, 10.5 ਲੱਖ ਦੇ ਕਰੀਬ ਜਿਹੜੀ ਜੀ ਰਜਿਸਟ੍ਰੇਸ਼ਨ ਹੋ ਚੁੱਕੀ ਹੋਈ ਆ। ਇਹ ਮੁੜ ਕੇ ਵਾਪਸ ਛੇਤੀ ਕੀਤਿਆਂ ਨਹੀਂ ਆਉਣਗੇ, ਛੇਤੀ ਕੀਤਿਆਂ ਨਹੀਂ ਜਿਹੜੇ ਜੀ ਆਉਣੇ। ਅਸਲ ਸਮੱਸਿਆ ਜਿਹੜੀ ਹੈ ਜੀ ਉਹ ਆ ਮਹੀਨੇ ਦੇ ਐਂਡ ਤੇ ਅਗਲੇ ਮਹੀਨੇ ਦੇ ਸ਼ੁਰੂ ਦੇ ਵਿੱਚ ਆਉਣੀ ਆ। ਸਭ ਤੋਂ ਵੱਡੀ ਸਮੱਸਿਆ ਉਹ ਹੈ ਜੀ ਝੋਨੇ ਦੀ। ਹੁਣ ਇਹ ਮੌਕਾ ਜਦੋਂ ਕਿ ਝੋਨੇ ਹੇਠੋਂ ਰਕਬਾ ਇਹ ਕੱਢਿਆ ਜਾ ਸਕਦਾ ਹੈ, ਕਿਸਾਨ ਕੱਢਣ ਲਈ ਤਿਆਰ ਵੀ ਹੋਊਗਾ। ਅੱਜ ਉਹ ਕੁਛ ਨਾ ਕੁਛ ਜਿਹੜਾ ਜੀ ਇਸ ਮਾਮਲੇ ਤੇ ਕਰ ਸਕਦਾ। ਉਹਨੂੰ ਬਦਲਵੀਆਂ ਫਸਲਾਂ ਦੇ ਵਾਸਤੇ ਗਰੰਟੀ ਦੇਣੀ ਪਊਗੀ ਜੀ, ਗਰੰਟੀ ਦੇਣੀ ਮੰਡੀਆਂ ਦੀ ਦੇਣੀ ਪਊਗੀ, ਔਰ ਉਹਨਾਂ ਦੇ ਭਾਅ ਦੀ ਜਿਹੜੀ ਉਹ ਦੇਣੀ ਪਊਗੀ। ਸਰਕਾਰ ਇੰਨੀ ਗੱਲ ਕਰੇ ਕਿ ਮੰਡੀਆਂ ਛੱਡੋ, ਅਸੀਂ ਤੁਹਾਡੇ ਉੱਥੋਂ ਚੁੱਕਣ ਦਾ ਪ੍ਰਬੰਧ ਕਰਾਂਗੇ, ਪਿੰਡੋ ਪਿੰਡੀ ਜਿਹੜਾ ਉਹ ਚੁੱਕਣ ਦਾ ਪ੍ਰਬੰਧ ਕਰਾਂਗੇ ਇਹਨਾਂ ਮੰਡੀਆਂ ਦੇ ਵਿੱਚੋਂ, ਚਾਹੇ ਉਹ ਮੱਕੀ ਦੀ ਫਸਲ ਹੈ, ਚਾਹੇ ਉਹ ਨਰਮੇ ਦੀ ਜਿਹੜੀ ਉਹ ਫਸਲ ਹੈ। ਤੇ ਕਿਸਾਨ ਮੇਰਾ ਖਿਆਲ ਇਸ ਪਾਸੇ ਵੱਲ ਨੂੰ ਤੁਰ ਸਕਦੇ ਆ, ਜਿਹਦੇ ਨਾਲ ਪੰਜਾਬ ਦੀ ਧਰਤੀ ਹੇਠਲਾ ਪਾਣੀ ਜਿਹੜਾ ਉਹ ਬਚ ਸਕਦਾ। ਜੇ ਸਰਕਾਰ ਨੇ ਅਗਲੇ ਕੋਈ ਹਫ਼ਤੇ ਖੰਡ ਦੇ ਵਿੱਚ ਅਜਿਹਾ ਕੋਈ ਫੈਸਲਾ ਨਾ ਲਿਆ, ਅਜਿਹੇ ਕੋਈ ਐਲਾਨ ਨਾ ਕੀਤੇ
ਤੇ ਜਿਹੜੀ ਗੱਲ ਇਹ ਕਹੀ ਜਾ ਰਹੀ ਹੈ ਨਾ ਕਿ ਕੋਈ ਗੱਲ ਹੀ ਨਹੀਂ, ਮਸ਼ੀਨਾਂ ਜਿਹੜੀਆਂ ਦੀ ਉਹ ਲੈ ਆਵਾਂਗੇ, ਮਸ਼ੀਨਾਂ ਨਾਲ ਅਸੀਂ ਪਨੀਰੀ ਲਾ ਲਾਂਗੇ, ਝੋਨਾ ਲਾ ਲਾਂਗੇ, ਨਾਟ ਪੋਸੀਬਲ। ਇੰਨੀ ਮਸ਼ੀਨ ਜਿਹੜੀ ਆ ਉਹ ਕਿੱਥੋਂ ਆ ਜਾਊਗੀ? ਛੋਟਾ ਕਿਸਾਨ ਜਿਹੜਾ ਜੀ ਉਹ ਮਸ਼ੀਨਾਂ ਕਿੱਥੋਂ ਲੈ ਆਊਗਾ ਮਹਿੰਗੀਆਂ? ਵੱਡਾ ਜਿਹੜਾ ਜੀ ਉਹ ਲਿਆ ਕੇ ਲਾ ਲੂਗਾ। ਸਮੱਸਿਆ ਜਿਹੜੀ ਆ ਜੀ ਉਹ ਬਿਜਲੀ ਦੀ ਵੀ ਆਉਣੀ ਆ, ਕਿਉਂਕਿ ਜਿਹੜੇ ਇਹ ਪ੍ਰਾਈਵੇਟ ਥਰਮਲ ਪਲਾਂਟ ਨੇ ਉਹਨਾਂ ਤੋਂ ਬਿਜਲੀ ਇਸ ਵੇਲੇ ਨਹੀਂ ਲਈ ਜਾ ਰਹੀ। ਇਹ ਚੰਗਾ ਫੈਸਲਾ ਨਹੀਂ ਲਈ ਜਾਣੀ ਚਾਹੀਦੀ। ਸਰਕਾਰ ਦਾ ਇਸ ਮਾਮਲੇ ਦੇ ਉੱਤੇ ਸਾਥ ਜਿਹੜਾ ਦੀ ਉਹ ਦੇਣਾ ਚਾਹੀਦਾ, ਪਰ ਇਹ ਸਾਥ ਉਦੋਂ ਤੱਕ ਲੋਕ ਦੇਣਗੇ ਜਦੋਂ ਤੱਕ ਉਹ ਤੰਗ ਨਹੀਂ ਹੋ ਜਾਂਦੇ, ਤੇ ਤੰਗ ਉਹਨਾਂ ਨੇ ਹੋ ਜਾਣਾ ਜੇ ਪ੍ਰਾਈਵੇਟ ਜਿਹੜੀਆਂ ਬਿਜਲੀ ਦੇਣ ਵਾਲੀਆਂ ਜਿਹੜੀਆਂ ਫਰਮਾਂ ਨੇ ਉਹਨਾਂ ਦੇ ਨਾਲ ਕੰਟਰੈਕਟ ਨਵੇਂ ਜਿਹੜੇ ਜੀ ਉਹ ਸਾਈਨ ਨਾ ਕੀਤੇ ਗਏ, ਜਿੱਥੋਂ ਸਸਤੀ ਬਿਜਲੀ ਜਿਹੜੀ ਆ ਉਹ ਮਿਲਦੀ ਆ। ਇਹ ਉਹ ਕੁਝ ਚੀਜ਼ਾਂ ਨੇ ਜਿਹੜੀਆਂ ਕਿਸਾਨਾਂ ਦੇ ਮੂਹਰੇ ਮੂੰਹ ਅੱਡੀ ਖੜੀਆਂ ਨੇ। ਹੁਣ ਵੇਖਣਾ ਇਹੀ ਹੋਊਗਾ ਜੀ ਕਿ ਜਿਹੜੀ ਸਰਕਾਰ ਹੈ ਉਹ ਕੋਈ ਪਾਲਿਸੀ ਬਣਾਉਂਦੀ ਹੈ ਜਾਂ ਸੈਂਟਰ ਦੇ ਉੱਤੇ ਹੀ ਸੁੱਟ ਦਿੰਦੀ ਹੈ ਕਿ ਉਹਨੇ ਕੁਛ ਨਹੀਂ ਕੀਤਾ। ਜੀ ਅੱਗੇ ਗੱਲ ਕਰਦੇ ਹਾਂ, ਪੰਜਾਬ ਦੇ ਸਰਕਾਰੀ ਫੰਡ ਆ ਜਿਹੜੇ ਉਹ ਪ੍ਰਾਈਵੇਟ ਬੈਂਕਾਂ ਦੇ ਵਿੱਚ ਜਮ੍ਹਾਂ। ਬਿਲਕੁਲ ਜੀ, ਇਹ ਤੁਸੀਂ ਦੇਖੋ ਕਿ ਬੜੀ ਇਹ ਜਿਹੜੀ ਹੈਰਾਨੀ ਵਾਲੀ ਗੱਲ ਹੈ ਜੀ ਕਿ ਪਰ ਸਮਝਾਵੇ ਕਿਹੜਾ? ਸਾਜ਼ਿਸ਼ਾਂ ਤਾਂ ਆਪ ਹੀ ਸਾਰੀਆਂ ਕੀਤੀਆਂ ਹੋਈਆਂ ਨੇ ਨਾ। ਪੰਜਾਬ ਸਰਕਾਰ ਨੇ ਮੁੱਖ ਮੰਤਰੀ ਰਾਹਤ ਫੰਡ ਦਾ ਪੈਸਾ ਰੱਖਣ ਲਈ ਪਬਲਿਕ ਬੈਂਕਾਂ ਨੂੰ ਨੁਕਰੇ ਲਾਤਾ ਹੈ, ਜਦੋਂ ਕਿ ਪ੍ਰਾਈਵੇਟ ਬੈਂਕ ਇਸ ਵਿਪਤਾ ਦੇ ਮੌਕੇ ਦੇ ਉੱਤੇ ਨਿਹਾਲ ਕਰ ਦਿੱਤਾ ਗਿਆ। ਪੂਰੇ ਦੇਸ਼ ਦੇ ਵਿੱਚ ਮਹਿਜ਼ 5 ਇਸ ਤਰ੍ਹਾਂ ਦੇ ਸੂਬੇ ਨੇ ਜਿਨ੍ਹਾਂ ਨੇ ਰਾਹਤ ਫੰਡਾਂ ਦੇ ਕਰੋੜਾਂ ਰੁਪਏ ਪ੍ਰਾਈਵੇਟ ਬੈਂਕਾਂ ਦੇ ਵਿੱਚ ਰੱਖੇ ਆ। 20 ਸੂਬਿਆਂ ਨੇ ਮੁੱਖ ਮੰਤਰੀ ਰਾਹਤ ਫੰਡ ਦਾ ਪੈਸਾ ਰੱਖਣ ਵਾਸਤੇ ਸਟੇਟ ਬੈਂਕ ਆਫ ਇੰਡੀਆ ਨੂੰ ਤਰਜੀਹ ਦਿੱਤੀ ਆ। ਪੰਜਾਬ ਦੇ ਵਿੱਚ ਮੁੱਖ ਮੰਤਰੀ ਰਾਹਤ ਫੰਡ ਦੇ ਪੈਸੇ ਜਿਹੜੇ ਆ ਉਹ HDFC ਬੈਂਕ ਦੇ ਵਿੱਚ ਖਾਤਾ ਖੁਲਵਾਇਆ ਗਿਆ ਜੀ। HDFC ਬੈਂਕਾਂ 'ਚ ਹਿਮਾਚਲ ਪ੍ਰਦੇਸ਼, ਮਿਜ਼ੋਰਮ ਤੇ ਪੰਜਾਬ ਦੇ ਰਾਹਤ ਫੰਡ ਸਾਂਭਣ ਲਈ ਖਾਤੇ ਖੁਲਵਾਏ ਆ, ਜਦੋਂ ਕਿ ਪੱਛਮੀ ਬੰਗਾਲ ਨੇ ICICI ਬੈਂਕ ਤੇ ਬਿਹਾਰ ਸਰਕਾਰ ਨੇ IDBI ਬੈਂਕ ਦੇ ਵਿੱਚ ਇਹ ਰਾਹਤ ਫੰਡ ਜਿਹੜੇ ਆ ਉਹ ਰੱਖੇ ਆ। ਪੰਜਾਬ ਦੇ ਵਿੱਚ ਲੰਮੇ ਸਮੇਂ ਤੋਂ ਸਰਕਾਰੀ ਫੰਡਾਂ ਦੇ ਤੇ HDFC ਬੈਂਕ ਦਾ ਜਿਹੜਾ ਜੀ ਉਹ ਦਬਦਬਾ ਬਣਿਆ ਹੋਇਆ, ਔਰ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਤੇ ਅਫਸਰਾਂ ਨੂੰ ਇਸ ਪ੍ਰਾਈਵੇਟ ਬੈਂਕ ਦੇ ਵਿੱਚ ਖਾਤੇ ਖੁਲਵਾਉਣ ਲਈ ਦਬਾਅ ਪਾਇਆ ਗਿਆ ਸੀਗਾ। ਪਿਛਲੀ ਅਕਾਲੀ ਭਾਜਪਾ ਸਰਕਾਰ ਤੇ ਹੁਣ ਕਾਂਗਰਸ ਸਰਕਾਰ ਜਨਤਕ ਖੇਤਰ ਤੇ ਸਹਿਕਾਰੀ ਖੇਤਰ ਦੇ ਬੈਂਕਾਂ ਨੂੰ ਨੁਕਰੇ ਲਾ ਕੇ ਪ੍ਰਾਈਵੇਟ ਬੈਂਕਾਂ ਦੇ ਵਿੱਚ ਸਰਕਾਰੀ ਪੈਸਾ ਰੱਖਣ ਨੂੰ ਪਹਿਲ ਦੇ ਰਹੀ ਹੈ। ਪ੍ਰਧਾਨ ਮੰਤਰੀ ਕੇਅਰਸ ਫੰਡ ਦਾ ਖਾਤਾ ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਹੈ। ਕੇਰਲਾ ਸਰਕਾਰ ਨੇ ਰਾਹਤ ਫੰਡ ਦੇ ਖਾਤੇ ਜਨਤਕ ਤੇ ਪ੍ਰਾਈਵੇਟ ਬੈਂਕਾਂ ਦੇ ਵਿੱਚ ਖੋਲ੍ਹੇ ਆ। ਮਨੀਪੁਰ ਸਰਕਾਰ ਨੇ ਰਾਹਤ ਫੰਡ ਰੱਖਣ ਲਈ ਸਹਿਕਾਰੀ ਬੈਂਕ ਨੂੰ ਚੁਣਿਆ। ਆਂਧਰਾ ਪ੍ਰਦੇਸ਼ ਨੇ ਆਂਧਰਾ ਬੈਂਕ ਤੇ ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਇਹ ਖਾਤੇ ਖੁਲਵਾਏ ਆ। ਪੰਜਾਬ ਤੇ ਹਰਿਆਣਾ ਹਾਈ ਕੋਰਟ ਬਾਰ ਕੌਂਸਲ ਦੇ ਜਿਹੜੇ ਮੈਂਬਰ ਨੇ ਉਹ ਇਹ ਗੱਲ ਕਹਿੰਦੇ ਆ ਕਿ ਜੇ ਸਰਕਾਰ ਜਨਤਕ ਤੇ ਸਹਿਕਾਰੀ ਖੇਤਰ ਦੇ ਵਿੱਚ ਬੈਂਕਿੰਗ ਪ੍ਰਣਾਲੀ ਨੂੰ ਮਜ਼ਬੂਤ ਨਹੀਂ ਕਰੂਗੀ ਤੇ ਹੋਰਾਂ ਤੋਂ ਕੀ ਆਸ ਜਿਹੜੀ ਦੀ ਉਹ ਰੱਖੀ ਜਾ ਸਕਦੀ ਹੈ। ਇਹ ਲੋਕ ਇਹ ਕਹਿੰਦੇ ਆ ਕਿ ਹਰ ਤਰ੍ਹਾਂ ਦੇ ਸਰਕਾਰੀ ਫੰਡ ਜਿਹੜੇ ਜਨਤਕ ਤੇ ਸਹਿਕਾਰੀ ਬੈਂਕਾਂ ਦੇ ਵਿੱਚ ਰੱਖਣੇ ਲਾਜ਼ਮੀ ਕਰਾਰ ਦਿੱਤੇ ਜਾਣੇ ਚਾਹੀਦੇ ਆ। ਪੰਜਾਬ ਦੇ ਵਿੱਚ ਕਈ ਸਹਿਕਾਰੀ ਬੈਂਕ ਨੇ ਜਿਹੜੇ ਘਾਟੇ ਦੇ ਵਿੱਚ ਨੇ, ਇਹਦੇ ਬਾਵਜੂਦ ਸਰਕਾਰੀ ਗ੍ਰਾਂਟਾਂ ਦਾ ਪੈਸਾ ਪ੍ਰਾਈਵੇਟ ਬੈਂਕਾਂ ਦੇ ਵਿੱਚ ਜਿਹੜਾ ਜੀ ਉਹ ਰੱਖਿਆ ਜਿਹੜਾ ਉਹ ਜਾ ਰਿਹਾ ਜੀ। ਔਰ ਸਰਕਾਰੀ ਸੂਤਰ ਇਹ ਵੀ ਕਹਿੰਦੇ ਆ ਕਿ ਪ੍ਰਾਈਵੇਟ ਬੈਂਕ ਜ਼ਿਆਦਾ ਰਿਆਇਤਾਂ ਤੇ ਸਹੂਲਤਾਂ ਦਿੰਦੇ ਆ, ਖਾਤੇ ਖੁਲਵਾਏ ਜਾਂਦੇ ਆ। ਪੰਜਾਬ ਦੇ ਪੇਂਡੂ ਖੇਤਰ ਦੇ ਵਿੱਚ ਸਭ ਤੋਂ ਵੱਧ ਜਨਤਕ ਖੇਤਰ ਦੀਆਂ ਬੈਂਕਾਂ ਨੇ। ਕੇਂਦਰੀ ਸਰਕਾਰੀ ਸਕੀਮਾਂ ਤੇ ਸਮਾਜਿਕ ਜ਼ਿੰਮੇਵਾਰੀ ਵਾਲਾ ਸਾਰਾ ਬੋਝ ਜਨਤਕ ਖੇਤਰ ਦੇ ਬੈਂਕ ਜਿਹੜੇ ਜੀ ਉਹ ਚੁੱਕਦੇ ਆ। ਇਹ ਤੋਂ ਪ੍ਰਾਈਵੇਟ ਬੈਂਕ ਹਮੇਸ਼ਾ ਪਾਸਾ ਜਿਹੜਾ ਜੀ ਉਹ ਵੱਟਦੇ ਆ। ਸਰਕਾਰੀ ਡਿਪੋਜ਼ਿਟ ਲੈਣ ਵੇਲੇ ਪ੍ਰਾਈਵੇਟ ਬੈਂਕ ਜਿਹੜੇ ਉਹ ਅੱਗੇ ਆ ਜਾਂਦੇ ਆ। ਔਰ ਥੋੜੇ ਦਿਨ ਪਹਿਲਾਂ ਜਿਹੜਾ ਰੌਲਾ ਪਿਆ ਸੀਗਾ ਕਿ ਪੰਜਾਬ ਪੁਲਿਸ ਨੇ ਇੱਕ ਪ੍ਰਾਈਵੇਟ ਬੈਂਕ ਦੇ ਹੱਥ ਜਿਹੜੇ ਜੀ ਉਹ ਮਜ਼ਬੂਤ ਕੀਤੇ ਆ, ਇਹ ਹੁਣ ਸਾਹਮਣੇ ਆ ਗਈ ਜੀ। ਹਾਲਾਂਕਿ ਮੁੱਖ ਮੰਤਰੀ ਰਾਹਤ ਫੰਡ ਜਿਹੜਾ ਜੀ ਉਹਦੇ ਵਿੱਚ ਕੋਈ ਬਹੁਤ ਪੈਸਾ ਲੋਕ ਤਾਂ ਨਹੀਂ ਜਿਹੜਾ ਜੀ ਉਹ ਦੇ ਰਹੇ, ਪਰ ਇੰਨਾ ਜ਼ਰੂਰ ਜਿਹੜਾ ਜੀ ਹੈ ਕਿ ਇੱਥੇ ਜਿਹੜਾ ਜਿੰਨੇ ਵੀ ਪੈਸੇ ਆਏ ਨੇ ਕੁਝ ਤਾਂ ਜਿਹੜੇ ਆ ਰਹੇ ਆ ਨਾ, ਤਾਂ ਇਸ ਕਰਕੇ ਇਹ ਤੁਸੀਂ ਕਹਿ ਲਓ ਕਿ ਜਿੰਨੇ ਆ ਰਹੇ ਆ ਉਹ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਪ੍ਰਾਈਵੇਟ ਬੈਂਕਾਂ ਦੇ ਵਿੱਚ ਨਹੀਂ ਜਿਹੜਾ ਜੀ ਉਹ ਜਾਣੇ ਚਾਹੀਦੇ, ਪਰ ਜਾ ਰਹੇ ਆ ਜੀ। ਜਿਹੜਾ ਸਭ ਤੋਂ ਗੰਭੀਰ ਇੱਕ ਮੁੱਦਾ ਹੈ ਜੀ, ਜੇ ਸਰਕਾਰ ਹੀ ਸਹਿਕਾਰੀ ਬੈਂਕਾਂ ਤੇ ਪ੍ਰਾਈਵੇਟ ਬੈਂਕ ਜਿਹੜੇ ਜੀ ਉਹਨੂੰ ਨਹੀਂ ਸੰਭਾਲਣਾ ਚਾਹੁੰਦੀ ਤੇ ਫਿਰ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਦੂਜੇ ਕਿਵੇਂ ਬਚਾਉਣਗੇ ਜੀ। ਸੋ ਇੱਕ ਇੱਕ ਕਰਕੇ ਸਰਕਾਰੀ ਅਦਾਰੇ ਜਿਹੜੇ ਆ ਜੀ ਉਹਨੂੰ ਡੋਬਣ ਦੇ ਵਾਸਤੇ ਕੌਣ ਜ਼ਿੰਮੇਵਾਰ ਹੈ, ਇੱਥੋਂ ਸਮਝਿਆ ਜਾ ਸਕਦਾ। ਮਿਲ ਕੇ ਕਹਿ ਲਓ ਤੁਸੀਂ ਪ੍ਰਾਈਵੇਟ ਬੈਂਕਾਂ ਦੇ ਨਾਲ ਇਹ ਸਾਰਾ ਕੁਛ ਹੋ ਰਿਹਾ। ਬਿਲਕੁਲ ਜੀ, ਆਹ ਜਿਹੜੀ ਆ ਕੇਂਦਰ ਦੀ ਸਰਕਾਰ ਆਈ ਹੈ ਐਤਕੀ, ਇਹਨੇ ਤਾਂ ਬਿਲਕੁਲ ਹੀ ਕੰਟਰੀ ਡੋਬ ਕੇ ਰੱਖ ਦਿੱਤੀ। ਤਾਂ ਅਖੀਰ ਦੇ ਵਿੱਚ ਗੱਲ ਕਰਦੇ ਹਾਂ, ਕੇਂਦਰ ਸਰਕਾਰ ਦਾ ਪੂਰਾ ਜ਼ੋਰ ਐਪ ਡਾਊਨਲੋਡ ਕਰਾਉਣ 'ਤੇ ਲੱਗਾ ਹੋਇਆ। ਬਿਲਕੁਲ ਜੀ, ਜਿਹੜਾ ਇਹ ਐਪ ਹੈ ਇਹ ਆਰੋਗਿਆ ਸੇਤੂ ਐਪ ਹੈ। ਹਾਲਾਂਕਿ ਇਹਦੇ
ਕਿੰਤੂ ਪਰੰਤੂ ਵੀ ਜਿਹੜੇ ਆ ਜੀ ਉਹ ਉੱਠ ਰਹੇ ਆ। ਕਿੰਤੂ ਪਰੰਤੂ ਇਹ ਉੱਠ ਰਹੇ ਆ ਕਿ ਇਹਦੇ ਵਿੱਚ ਲੋਕਾਂ ਦੀ ਜਿਹੜੀ ਇਨਫੋਰਮੇਸ਼ਨ ਹੈ ਉਹ ਸੁਰੱਖਿਅਤ ਨਹੀਂ ਗੀ। ਜਿਹੜੇ ਕੁਝ ਹੈਕਰ ਨੇ ਉਹ ਇਸ ਮਾਮਲੇ ਦੇ ਉੱਤੇ ਕਹਿ ਰਹੇ ਆ ਕਿ ਇਹਦੇ ਵਿੱਚ ਸੁਰੱਖਿਅਤ ਨਹੀਂ, ਜਦੋਂ ਕਿ ਦੇਸ਼ ਦੇ ਵਿੱਚ 9 ਕਰੋੜ ਲੋਕ ਹੁਣ ਤੱਕ ਆਰੋਗਿਆ ਸੇਤੂ ਐਪਲੀਕੇਸ਼ਨ ਡਾਊਨਲੋਡ ਜਿਹੜੀ ਉਹ ਕਰ ਚੁੱਕੇ ਹੋਏ ਆ। ਇਹ ਕਿਹਾ ਜਾ ਰਿਹਾ ਕਿ ਕਰੋਨਾ ਵਾਇਰਸ ਜਿਹੜੀ ਆ ਜੀ ਉਹਨੂੰ ਰੋਕਣ ਦੇ ਵਾਸਤੇ ਸਰਕਾਰੀ ਤੇ ਪ੍ਰਾਈਵੇਟ ਖੇਤਰ ਦੇ ਮੁਲਾਜ਼ਮ ਜਿਹੜੇ ਨੇ ਉਹਨਾਂ ਨੂੰ ਇਹ ਐਪ ਡਾਊਨਲੋਡ ਕਰਨਾ ਲਾਜ਼ਮੀ ਕਰਾਰ ਜਿਹੜਾ ਜੀ ਉਹ ਦਿੱਤਾ ਜਿਹੜਾ ਜੀ ਉਹ ਗਿਆ। ਹੁਣ ਤੱਕ 9 ਕਰੋੜ ਲੋਕ ਇਸ ਐਪਲੀਕੇਸ਼ਨ ਨੂੰ ਡਾਊਨਲੋਡ ਕਰ ਚੁੱਕੇ ਆ। ਜਿਹੜੇ ਅਧਿਕਾਰੀਆਂ ਦੇ ਵੱਲੋਂ ਮੰਤਰੀਆਂ ਦੇ ਸਮੂਹ ਨੂੰ ਇਹ ਦੱਸਿਆ ਗਿਆ ਜੀ ਕਿ ਦੇਸ਼ ਦੇ ਵਿੱਚ ਰੋਜ਼ਾਨਾ ਲਗਭਗ 2.5 ਲੱਖ ਜਿਹੜੇ ਨਿੱਜੀ ਸੁਰੱਖਿਆ ਕਰਨੇ PPE ਕਿੱਟਾਂ ਤੇ 2 ਲੱਖ ਮਾਸਕਾਂ ਦਾ ਉਤਪਾਦਨ ਕਰ ਰਹੇ ਆ, ਜਿਹੜੇ ਕਿ ਕਰੋਨਾ ਵਾਇਰਸ ਦੇ ਖਿਲਾਫ ਵਿੱਢੀ ਲੜਾਈ ਦੇ ਵਿੱਚ ਦੇਸ਼ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਜਿਹੜਾ ਜੀ ਉਹ ਕਾਫੀ ਨੇ। ਸਰਕਾਰ ਇਹ ਕਹਿੰਦੀ ਆ ਕਿ ਆਰੋਗਿਆ ਸੇਤੂ ਐਪ ਦੇ ਵਿੱਚ ਡਾਟਾ ਜਾਂ ਸੁਰੱਖਿਆ ਦੇ ਵਿੱਚ ਸੰਨ ਲੱਗਣ ਵਰਗਾ ਕੋਈ ਮਾਮਲਾ ਅਜੇ ਤੱਕ ਸਾਹਮਣੇ ਨਹੀਂ ਆਇਆ। ਇੱਕ ਹੈਕਰ ਆ ਜਿਹਨੇ ਐਪਲੀਕੇਸ਼ਨ ਦੇ ਵਿੱਚ ਡੇਟਾ ਅਤੇ ਸੁਰੱਖਿਆ ਦੇ ਵਿੱਚ ਸੰਨ ਲੱਗਣ ਦੇ ਉੱਤੇ ਚਿੰਤਾ ਜਿਹੜੀ ਦੀ ਉਹ ਜ਼ਾਹਰ ਕੀਤੀ ਸੀਗੀ। ਕਾਂਗਰਸ ਦੇ ਵੱਲੋਂ ਇਸ ਐਪ ਨੂੰ ਲਾਜ਼ਮੀ ਕਰਾਰ ਦੇਣ ਸੰਬੰਧੀ ਸਰਕਾਰ ਦੀ ਆਲੋਚਨਾ ਜਿਹੜੀ ਦੀ ਉਹ ਕੀਤੀ ਗਈ ਸੀ। ਸਿਹਤ ਮੰਤਰਾਲੇ ਨੇ ਪਿਛਲੇ ਦਿਨੀ ਇਹ ਗੱਲ ਕਹੀ ਸੀਗੀ ਕਿ ਮੰਤਰੀਆਂ ਦੇ ਸਮੂਹ ਨੂੰ ਇਹ ਦੱਸਿਆ ਗਿਆ ਕਿ ਐਪਲੀਕੇਸ਼ਨ ਦੇ ਉੱਤੇ ਲੋਕਾਂ ਦੇ ਵੱਲੋਂ ਆਪਣੀ ਸਿਹਤ ਸਥਿਤੀ ਬਾਰੇ ਦੱਸਿਆ ਗਿਆ, ਜਿਹਦੇ ਤੋਂ COVID-19 ਦੇ ਲੱਛਣਾਂ ਵਾਲੇ ਲੋਕਾਂ ਨੂੰ ਲੱਭਣ ਦੇ ਵਿੱਚ ਜਿਹੜੀ ਆ ਜੀ ਉਹ ਸਹਾਇਤਾ ਮਿਲੀ ਹੈ। ਸਰਕਾਰ ਜਿਹੜੀ ਆ ਜੀ ਉਹ ਇਹ ਕਹਿੰਦੀ ਆ ਕਿ ਇਹ ਐਪ ਬਿਲਕੁਲ ਸੁਰੱਖਿਅਤ ਹੈ, ਜਦੋਂ ਕਿ ਇਸ ਐਪ ਦੇ ਉੱਤੇ ਜਿਹੜੇ ਹੈਕਰ ਹੀ ਜ਼ਿਆਦਾ ਜਿਹੜਾ ਜੀ ਉਹ ਜਾਣਦੇ ਆ। ਉਹ ਇਹ ਕਹਿੰਦੇ ਆ ਕਿ ਕਿਸੇ ਵੀ ਵਿਅਕਤੀ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਕੋਈ ਵੀ ਅੱਗੋਂ ਹੈਕ ਕਰਕੇ ਉਹਦਾ ਮਿਸਯੂਜ਼ ਕਰ ਸਕਦਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।